ਬੰਦੇ ਵੀ ਬਾਹਰ ਪਹੁੰਚੇ ਨੇ, ਉਹਨਾਂ ਦੇ ਬੱਚੇ ਵੀ ਪਿੱਛੇ ਪੜ ਰਹੇ ਨੇ, ਮਜ਼ਦੂਰੀ ਵੀ ਠੀਕ ਹੋ ਰਹੀ ਹੈ। ਲੇਕਿਨ ਗੌਰਮੈਂਟ ਨੂੰ ਵੀ ਕੋਈ ਪਾਲਿਸੀ ਅੱਛੀ ਕਰਨੀ ਚਾਹੀਦੀ ਹੈ ਜਿਹਦੇ 'ਚ ਸਾਡੇ ਜਾਣ ਆਉਣ ਦਾ ਮਜ਼ਦੂਰੀ ਦੇ सिलसिले 'ਚ वीज़ा होना चाहिए। औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। अस्सलाम वालेकुम नाज़रीन, मैं हूं आपका होस्ट TV2 से मैं ज़फ़र इकबाल ज़फ़र। इससे पहले हमारी यह वीडियोस देख चुके हैं जो कश्ती हादसा हुआ था मोरक्को में और हमारे ही ज़िला के जवान जो हैं वो फौत हुए। मैं तो शहीद कहूँगा, उन्हें रोज़गार के लिए गए थे और हर चैनल ने उनकी वीडियोस अपलोड की घर वालों की जज्बाती माहौल में। मैंने पहले भी कहा था, हमने ना कोई ऐसी कभी सहाफ़त की है कि लोग के दर्द को जगाएं। इससे पहले भी हमने उन फैमिलीज़ के बाहर के लोगों से, जो मुअज़्ज़िज़ीन हैं, जो अमीन नुमाइंदगान हैं, उनके इंटरव्यूज़ किए हैं और उनसे उनकी राय ली है। उसके बाद अहले दे जो है उनके हाथ की उनकी राय ली है। आज मैं आया हूँ सदर मुस्लिम लीग काफ तहसील खारियाँ, जो कि मेंबर पंजाब असम्बली चौधरी एजाज मरनिया साहब के भाई भी हैं और गहरी नज़र रखते हैं इलाके के हालात पर। इनसे हम कुछ सवाल करते हैं। अस्सलाम वालेकुम जी। की हाल ठीक हो जी? बड़ी मेहरबानी जनाब। जिहड़ी गल तुसां कीती है खास करके यूरोप जाने वाले बच्चों वास्ते, हकीकत बात है कि मेरे हल्के च जितना नुकसान होया ना, हो सकता है किसी और जिले च ना होया। आप ये बताएं कि ये जो हादसा में बंदे शहीद होते हैं, अक्सर कश्तियाँ डूब जाती हैं और बच्चे हमारे बाहर जा रहे हैं, इसमें एजेंटों का कसूर होता है, वालदैन का कसूर होता है, या एजेंटों के इंतखाब में कमी रह जाती है? देखो जी, ਇਹਦੇ 'ਚ ਵਾਲदैन ਦਾ ਵੀ ਕੋਈ ਕਸੂਰ ਨਹੀਂ, ਗਰੀਬੀ ਤੇ ਭੁੱਖ ਹੀ ਕਰਾਂਦੀ ਹੈ ਔਰ ਬੱਚੇ ਸਭ ਨੂੰ ਪਿਆਰੇ ਨੇ ਤੇ ਸਭ ਨੂੰ ਜ਼ਿਆਦਾ ਪਿਆਰੇ। ਉਹਨਾਂ ਦਾ ਦਿਲ ਨਹੀਂ ਹੁੰਦਾ ਕਿ ਸਾਡੀਆਂ ਅੱਖਾਂ ਤੇ ਓਲੇ ਹੋਣ, ਲੇਕਿਨ ਗਰੀਬੀ ਔਰ ਬੱਚਿਆਂ ਦੀ ਭੁੱਖ ਵੇਖ ਕੇ ਤੋਂ ਕੁਰਬਾਨੀ ਦਿੰਦੇ ਨੇ, ਰਿਸਕ ਲੈਂਦੇ ਨੇ। ਏਜੰਟਾਂ ਦੀ ਇਹ ਕਿ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਬੱਚਿਆਂ ਦੀ ਜਾਣ ਦੀ ਬਾਹਰ, ਤੇ ਏਜੰਟ ਜਿਹੜੇ ਨੇ ਉਹਦੇ 'ਚ ਫਾਇਦਾ ਉਠਾਉਂਦੇ ਨੇ। ਚਲੋ ਕਹਿੰਦੇ ਨੇ ਦਿਹਾੜੀ ਵੀ ਨਿਕਲ ਆਵੇ ਦੀ, ਇਹ ਵੀ ਪਹੁੰਚ ਜਾਣ ਦੇ। ਇਹਦੇ ਦੋਵੇਂ ਮਾਮਲੇ ਠੀਕ ਨੇ, ਲੇਕਿਨ ਉਹਨਾਂ ਏਜੰਟਾਂ ਨਾਲ ਜ਼ਿਆਦਤੀ ਹੋਈ ਹੈ ਜਿਨ੍ਹਾਂ ਨੇ ਅੱਗੇ ਜਾ ਕੇ ਪੇਮੈਂਟ ਨਹੀਂ ਠੀਕ ਕੀਤੀ। ਜਿਨ੍ਹਾਂ ਲੋਕਾਂ ਪੇਮੈਂਟ ਠੀਕ ਕੀਤੀ, ਉਹਨਾਂ ਦੇ ਬੰਦੇ ਵੀ ਬਾਹਰ ਪਹੁੰਚੇ ਨੇ, ਉਹਨਾਂ ਦੇ ਬੱਚੇ ਪਿੱਛੇ ਪੜ ਰਹੇ ਨੇ, ਮਜ਼ਦੂਰੀ ਵੀ ਠੀਕ ਹੋ ਰਹੀ ਹੈ। ਲੇਕਿਨ ਗੌਰਮੈਂਟ ਨੂੰ ਵੀ ਕੋਈ ਪਾਲਿਸੀ ਅੱਛੀ ਕਰਨੀ ਚਾਹੀਦੀ ਹੈ ਜਿਹਦੇ 'ਚ ਸਾਡੇ ਜਾਣ ਆਉਣ ਦਾ ਮਜ਼ਦੂਰੀ ਦੇ ਸਿਲਸਿਲੇ 'ਚ ਵੀਜ਼ਾ ਹੋਣਾ ਚਾਹੀਦਾ ਹੈ, ਕਾਗਜ਼ ਠੀਕ ਹੋਣੇ ਚਾਹੀਦੇ, ਰਿਸਕ ਨਾ ਲੈਣ ਬੰਦੇ, ਉਹਨਾਂ ਦੇ ਰੁਜ਼ਗਾਰ ਦਾ ਕੋਈ ਨਾ ਕੋਈ ਸਬਬ ਕਰਨਾ ਚਾਹੀਦਾ ਸਾਡੀ ਗੌਰਮੈਂਟ ਨੂੰ ਵੀ। ਜਿਹਦੇ 'ਚੋਂ ਸਾਲਕ ਸਾਹਿਬ ਨੇ, ਚੋਈ ਸ਼ਾਫੇ ਸਾਹਿਬ ਨੇ, ਉਹਨਾਂ ਨਾਲ ਵੀ 2-3 ਦਫਾ ਮੀਟਿੰਗ ਹੋਈ ਹੈ ਇਸੇ ਸਿਲਸਿਲੇ 'ਚ ਕਿ ਰੁਜ਼ਗਾਰ बढ़ाया जाए ਜ਼ਿਲ੍ਹੇ गुजरात 'ਚ, ਖਾਸ ਕਰਕੇ ਪੰਜਾਬ ਵਿੱਚ, ਕਿ ਕੋਈ ਬੰਦਾ ਵੀ ਬੇਰੁਜ਼ਗਾਰ ਨਾ ਰਹੇ। ਇਨਸ਼ਾਅੱਲਾ ਕੋਸ਼ਿਸ਼ ਪੇ ਕਰਨੇ ਆ, ਮਜ਼ੀਦ ਕਰਾਂਗੇ, ਅੱਲਾ ਬਿਹਤਰ ਕਰੇ। ਅੱਛਾ, ਤੁਸੀਂ ਰੋਜ਼ਗਾਰ ਦੀ ਗੱਲ ਕੀਤੀ ਹੈ। ਸਾਡੇ ਤਹਿਸੀਲ ਖਾਰੀਆਂ ਜਿਹੜੀ ਪਾਕਿਸਤਾਨ ਦੀ ਅਮੀਰ ਤਰੀਨ ਤਹਿਸੀਲ ਗਿਣੀ ਜਾਂਦੀ, ਔਰ ਤੁਸੀਂ ਅਵਾਮੀ ਨੁਮਾਇੰਦਗਾਨ ਜਿਹੜੇ ਹੋ, ਇਹਨਾਂ ਤੇ ਵੀ ਕੋਈ ਫਰਜ਼ ਆਇਦ ਹੁੰਦਾ ਹੈ, ਮੋਟੀਵੇਸ਼ਨ ਦੇਣਾ ਪਬਲਿਕ ਨੂੰ, ਅਵੇਅਰਨੈਸ ਦੇਣਾ ਕਿ ਪੈਸਾ ਕਿਸ ਪਾਸੇ ਲਾਓ। ਇਸ ਹਾਦਸੇ ਤੋਂ ਬਾਅਦ ਆਇਆ ਤੁਸੀਂ ਗੌਰਮੈਂਟ ਅਫੀਸ਼ੀਅਲਸ ਨੂੰ, ਹਾਜੀ ਸਾਹਿਬ ਨੇ, MP ਸਾਹਿਬ ਨੇ ਬਾਕਾਇਦਾ ਮਿਲ ਕੇ ਕੋਈ ਇਸ ਮੌਜੂਦ 'ਤੇ ਗੱਲ ਕੀਤੀ ਹੈ ਔਰ ਕੀ ਕਿਰਦਾਰ ਰਿਹਾ ਸਾਡੀ ਗੌਰਮੈਂਟ ਦੇ ਵਿੱਚ ਜ਼ਿਲ੍ਹੀ ਇੰਤਜ਼ਾਮੀਆ ਦਾ? ਇਨਸ਼ਾਅੱਲਾ ਜਿਹਦੇ 'ਚ ਤੁਹਾਡੇ ਸਾਹਮਣੇ ਇਜਾਜ਼ ਸਾਹਿਬ ਨੇ, ਜਦੋਂ ਚੋਈ ਸ਼ਾਫੇ ਸਾਹਿਬ ਡਿੰਗੇ ਆਏ ਨੇ, ਸਭ ਦੀ ਪਹਿਲਾਂ ਇਹ ਕਿਹਾ ਕਿ ਰੁਜ਼ਗਾਰ ਇੰਡਸਟਰੀ ਏਰੀਆ ਦਾ ਕੋਈ ਸਿਸਟਮ, ਕੋਈ ਫੈਕਟਰੀ ਡਿੰਗਣ ਦਿੱਤੀ ਜਾਏ ਜਿਹਦੇ 'ਚ ਆਵਾਮ ਕੰਮ ਕਰੇ। ਉਹਦੇ ਦੀ ਬਾਅਦ ਜਿਹੜਾ ਹਾਦਸਾ ਹੋਇਆ, ਗੌਰਮੈਂਟ ਸਾਰੀ ਮਰਕਜ਼ ਬਣ ਗਿਆ ਇਹ ਮਾਮਲਾ ਜਿਹੜਾ ਯੂਰਪ ਜਾਣ ਵਾਲਾ, ਵਜ਼ੀਰ ਆਲਾ ਦੀ ਲੈ ਕੇ ਥੱਲੇ ਵਜ਼ੀਰਾਂ ਤੱਕ, FIA ਥਾਣਿਆਂ ਤੱਕ। ਇਨਸ਼ਾਅੱਲਾ ਇਹਦੇ ਤੇ ਗੌਰ ਪੇ ਕਰਦੇ ਨੇ, ਕੋਈ ਜ਼ਰੂਰ ਹੱਲ ਕੱਢਣ। ਇਸ ਗੱਲਬਾਤ ਦਾ ਸਾਡਾ ਨਤੀਜਾ ਨਿਕਲਿਆ ਜੋ ਸ਼ਾਫੇ ਹੁਸੈਨ ਸਾਹਿਬ, ਬਕੌਲ ਚੌਧਰੀ ਹਲਾਕ ਅਹਿਮਦ ਸਾਹਿਬ ਦੇ ਪੂਰੀ ਕੋਸ਼ਿਸ਼ ਕਰ ਰਹੇ ਨੇ ਇਨਸ਼ਾਅੱਲਾ ਤਾਲਾ ਸਾਡੇ ਇਲਾਕੇ ਇੰਡਸਟਰੀ ਲੱਗੇ ਦੀ, ਔਰ ਯੂਰਪ ਵਾਸਤੇ ਵੀ ਜਿਹੜੇ ਬੰਦੇ ਜਾਂਦੇ ਨੇ, ਕਵਾਨੀਨ ਨੂੰ ਮਤਲਬ ਕਿ ਆਸਾਨ ਕੀਤਾ ਜਾਏਗਾ ਕਿ ਲੋਕ ਜਿਹੜੇ ਨੇ ਸਿੱਧੇ ਰਸਤੇ ਜਾ ਸਕਣ। ਬਹੁਤ ਸ਼ੁਕਰੀਆ, ਜਜ਼ਾਕੱਲਾ।